ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370 35A ਹੀ ਖਤਮ ਨਹੀਂ ਕੀਤਾ, ਉਸ ਦੀ ਸੂਬੇ ਦੇ ਤੌਰ ਤੇ ਹੋਂਦ ਵੀ ਖਤਮ ਕਰ ਦਿੱਤੀ। ਹੁਣ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਦੇਖ ਰਹੇ ਹਾਂ ਕਿ ਬੜੀ ਤੇਜ਼ੀ ਨਾਲ ਉੱਥੇ ਸਿਵਿਲੀਅਨਸ ਮਾਰੇ ਜਾ ਰਹੇ ਨੇ। NSA UAPA ਕਈ ਕੁਝ ਲਾ ਕੇ ਤੁਹਾਡੀ ਰਿਟ ਉੱਥੇ ਨਹੀਂ ਚੱਲਦੀ ਤੇ ਫਿਰ ਉੱਥੇ ਕਿਹਦੀ ਰਿਟ ਚੱਲ ਰਹੀ। ਹੁਣ ਖਬਰਾਂ ਇਹ ਨੇ ਕਿ ਉੱਥੋਂ ਮਾਈਗ੍ਰੈਂਟ ਦੌੜ ਰਹੇ ਨੇ ਫ੍ਰੀ, ਔਰ ਜਿਹੜੇ ਨਹੀਂ ਵੀ ਦੌੜੇ ਉਹਨਾਂ ਨੂੰ ਸਿਕਿਉਰਿਟੀ ਜ਼ੋਨ ਦੇ ਵਿੱਚ ਲੈ ਆਏ ਨੇ ਬੱਸਾਂ ਭਰ ਕੇ। ਇਹਦਾ ਮਤਲਬ ਹੈ ਕਿ ਜੋ ਤੁਸੀਂ ਜ਼ਬਰ ਔਰ ਜ਼ੁਲਮ ਕਰਕੇ ਚਾਹਿਆ ਕਿ ਲੋਕ ਚੁੱਪ ਕਰ ਜਾਣ, ਉਹ ਨਹੀਂ ਹੋਇਆ। ਫਾਰੂਕ ਅਬਦੁੱਲਾ ਜੇ 2 ਦਿਨ ਪਹਿਲਾਂ ਕਹਿ ਕੇ ਹਟਿਆ ਕਿ ਕਸ਼ਮੀਰ ਵਿਲ ਨੈਵਰ ਬੀ ਪਾਰਟ ਆਫ ਪਾਕਿਸਤਾਨ। ਹੁਣ ਉਹ ਜੇ ਕਹਿ ਰਿਹਾ ਕਿ ਇਹ ਕੰਮ ਕਸ਼ਮੀਰੀਆਂ ਦਾ ਨਹੀਂ ਹੈ, ਉਹ ਇਨਸਾਈਡਰ ਨੇ। ਸੋ ਸਮਥਿੰਗ ਵਰਸਟ ਇਜ਼ ਕੁਕਿੰਗ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਕਿ ਕਸ਼ਮੀਰ ਵਾਦੀ ਵਿੱਚ ਮਾਸੂਮ ਬੇਗੁਨਾਹ ਸਿਵਿਲੀਅਨਸ ਦਾ ਜਿਹੜਾ ਕਤਲੇਆਮ ਲਗਾਤਾਰ ਜਾਰੀ ਹੈ। ਸੋ ਵੱਡੀ ਗਿਣਤੀ ਵਿੱਚ ਯੂਪੀ ਬਿਹਾਰ ਦੇ ਮਜ਼ਦੂਰ ਅਤੇ ਕਾਮੇ ਵਾਦੀ ਚੋਂ ਡਰ ਕੇ ਭੱਜ ਰਹੇ ਨੇ। ਸੋ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਪੂਰਾ ਸੂਬਾ ਪਿਛਲੇ ਲਗਭਗ 2.5 ਸਾਲ ਤੋਂ ਫੌਜ ਦੇ ਕਬਜ਼ੇ ਹੇਠ ਹੋਣ ਦੇ ਬਾਵਜੂਦ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਔਰ ਇਸ ਦੇ ਪਿੱਛੇ ਕੌਣ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਦੇ ਆਂ ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370 35A ਹੀ ਖਤਮ ਨਹੀਂ ਕੀਤਾ, ਉਸ ਦੀ ਸੂਬੇ ਦੇ ਤੌਰ ਤੇ ਹੋਂਦ ਵੀ ਖਤਮ ਕਰ ਦਿੱਤੀ। ਜੰਮੂ ਕਸ਼ਮੀਰ ਇੱਕ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤੀ ਔਰ ਲਦਾਖ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤੀ। 1 ਮਿਲੀਅਨ ਫੌਜ ਲਗਾਤਾਰਤਾ ਨਾਲ, ਫੌਜ ਤਾਂ ਪਹਿਲਾਂ ਵੀ ਸੀ, ਲੇਕਿਨ ਜਿਸ ਬਰੂਟੈਲਿਟੀ ਦੇ ਨਾਲ ਉਹਨਾਂ ਨੇ ਕਸ਼ਮੀਰ ਵੈਲੀ ਨੂੰ ਪਿਛਲੇ ਆਲਮੋਸਟ 2.5 ਸਾਲ 'ਚ ਗਵਰਨ ਕੀਤਾ ਹੈ, ਹਜ਼ਾਰਾਂ ਅੰਡਰ ਡਿਟੈਂਸ਼ਨ, ਪੋਲੀਟੀਕਲ ਲੀਡਰਸ਼ਿਪ ਵੀ ਉਹਨਾਂ ਦੀ ਇਨਕਲੂਡਿੰਗ ਐਕਸ ਚੀਫ ਮਿਨਿਸਟਰ ਜਿਹੜੇ ਨੇ ਉਹ 1.5 ਸਾਲ 2 ਸਾਲ ਡਿਟੈਂਸ਼ਨ ਥੱਲੇ ਰੱਖੇ, ਔਰ 3 ਡਰਟੀ ਡੀਜ਼ ਡੈਮੋਗ੍ਰਾਫਿਕਸ ਚੇਂਜ ਕਰਨ ਦੇ ਲਈ 3 ਲੱਖ 4 ਲੱਖ ਡੋਮਿਸਾਈਲ ਸਰਟੀਫਿਕੇਟ ਦਿੱਤੇ। ਬਾਹਰਲਿਆਂ ਨੂੰ ਜਿਹੜਾ ਉਹਨਾਂ ਦੇ ਵਪਾਰ ਔਰ ਦੂਸਰਾ ਖੁੱਲ੍ਹ ਖੇਡ ਔਰ ਜ਼ਮੀਨਾਂ ਮੰਦਰਾਂ ਦੇ ਲਈ ਇੱਧਰ ਉੱਧਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਦੇਖ ਰਹੇ ਹਾਂ ਕਿ ਬੜੀ ਤੇਜ਼ੀ ਨਾਲ ਉੱਥੇ ਸਿਵਿਲੀਅਨਸ ਮਾਰੇ ਜਾ ਰਹੇ ਨੇ। ਉਹਨਾਂ ਦੇ ਵਿੱਚ ਸਿੱਖ ਪ੍ਰਿੰਸੀਪਲ ਬॉयਜ਼ ਸਕੂਲ ਦੀ ਸੁਪਿੰਦਰ ਕੌਰ ਵੀ ਮਾਰੀ ਗਈ। ਇੱਕ ਫਾਰਮੇਸੀ 30 ਸਾਲ ਤੋਂ ਜਿਹੜਾ ਰਨ ਕਰ ਰਿਹਾ ਸੀ ਕਸ਼ਮੀਰੀ ਪੰਡਤ, ਉਹ ਵੀ ਮਾਰਿਆ ਗਿਆ। ਜੰਮੂ ਦਾ ਇੱਕ ਟੀਚਰ ਵੀ ਮਾਰਿਆ ਗਿਆ। ਹੁਣ ਪਿਛਲੇ ਦਿਨਾਂ ਦੀਆਂ ਖਬਰਾਂ ਨੇ ਕਿ ਬਿਹਾਰੀ ਲੇਬਰ, ਯੂਪੀ ਦੀ ਲੇਬਰ, ਔਰ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਪਿਛਲੇ ਕੱਲ੍ਹ ਵੀ ਇਸ ਕਿਸਮ ਦੀਆਂ ਕਿਲਿੰਗਸ ਹੋਈਆਂ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਜੀ ਫੌਜੀ ਵੀ 8-9 ਮਰ ਗਏ ਨੇ ਇਹਨਾਂ ਦਿਨਾਂ, ਜਿਹਨਾਂ JC ਔਰ ਦੂਸਰੇ ਵੀ ਸ਼ਾਮਲ ਨੇ, ਕਿ ਜੀ ਅਸੀਂ ਪੁੰਛ ਦੇ ਜੰਗਲਾਂ 'ਚ ਔਰ ਰਾਹ ਦੇ ਵਿੱਚ ਸੁਰੰਗਕੋਟ ਔਰ ਉੱਥੇ ਕਰ ਰਹੇ ਹਾਂ ਆਪਰੇਸ਼ਨ, ਉਹਦੇ ਥੱਲੇ ਹਮਲੇ ਹੋ ਰਹੇ ਨੇ। ਹੁਣ ਇਹ ਸਿੰਪਲ ਸਵਾਲ ਹੈ, ਜੇ 2.5 ਸਾਲ ਤੋਂ 1 ਮਿਲੀਅਨ ਫੌਜ ਰੱਖ ਕੇ ਮਨਮਰਜ਼ੀ ਕਰਕੇ ਹਜ਼ਾਰਾਂ NSA UAPA ਕਈ ਕੁਛ ਲਾ ਕੇ ਤੁਹਾਡੀ ਰਿਟ ਉੱਥੇ ਨਹੀਂ ਚੱਲਦੀ ਤੇ ਫਿਰ ਉੱਥੇ ਕਿਹਦੀ ਰਿਟ ਚੱਲ ਰਹੀ ਹੈ। ਫਿਰ ਇਸ ਗੱਲ ਨੂੰ ਕਬੂਲੋ। ਔਰ ਇਹ ਅੱਜ ਜਦੋਂ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਅਮਿਤ ਸ਼ਾਹ ਚੇਅਰਸ ਮੀਟ ਔਨ ਇੰਟਰਨਲ ਸਿਕਿਉਰਿਟੀ ਥ੍ਰੈਟਸ ਔਰ ਦਾ ਰੀਸੈਂਟ ਕਿਲਿੰਗਸ ਆਫ ਸਿਵਿਲੀਅਨਸ ਐਂਡ ਐਕਸੋਡਸ ਆਫ ਮਾਈਗ੍ਰੈਂਟ ਲੇਬਰਸ ਫਰੋਮ ਜੰਮੂ ਐਂਡ ਕਸ਼ਮੀਰ ਵਰ ਡਿਸਕਸਡ। ਹੁਣ ਇੱਕ ਪਾਸੇ ਫਰਮਾਨ ਕਰ ਰਹੇ ਸੀ ਜੀ ਸਭ ਕੁਝ ਅੰਡਰ ਕਾਬੂ ਹੋ ਗਿਆ, ਬਿਲਕੁਲ ਕੋਈ ਨਹੀਂ, ਲੋਕ ਤਾਂ ਬਹੁਤ ਖੁਸ਼ ਨੇ, ਬੜੀਆਂ ਇਨਵੈਸਟਮੈਂਟਸ ਆ ਰਹੀਆਂ। ਹੁਣ ਖਬਰਾਂ ਇਹ ਨੇ ਕਿ ਉੱਥੋਂ ਮਾਈਗ੍ਰੈਂਟ ਦੌੜ ਰਹੇ ਨੇ ਫ੍ਰੀ, ਔਰ ਜਿਹੜੇ ਨਹੀਂ ਵੀ ਦੌੜੇ ਉਹਨਾਂ ਨੂੰ ਸਿਕਿਉਰਿਟੀ ਜ਼ੋਨ ਦੇ ਵਿੱਚ ਲੈ ਆਏ ਨੇ ਬੱਸਾਂ ਭਰ ਕੇ। ਇਹਦਾ ਮਤਲਬ ਹੈ ਕਿ ਜੋ ਤੁਸੀਂ ਜ਼ਬਰ ਔਰ ਜ਼ੁਲਮ ਕਰਕੇ ਚਾਹਿਆ ਕਿ ਲੋਕ ਚੁੱਪ ਕਰ ਜਾਣ, ਉਹ ਨਹੀਂ ਹੋਇਆ। ਹੁਣ ਦੂਸਰਾ ਸਵਾਲ ਇਹ ਹੁੰਦਾ ਹੈ, ਔਰ ਜਿਹਨੂੰ ਈਵਨ ਕਸ਼ਮੀਰੀ ਲੀਡਰਸ਼ਿਪ ਨੇ ਵੀ ਇਹ ਕਿਹਾ, ਫਾਰੂਕ ਅਬਦੁੱਲਾ ਔਰ ਮਹਿਬੂਬਾ ਮੁਫਤੀ। ਫਾਰੂਕ ਅਬਦੁੱਲਾ ਨੇ ਕਿਹਾ ਕਸ਼ਮੀਰੀ ਇਜ਼ ਨਾਟ ਇਨਵੋਲਵਡ ਇਨ ਰੀਸੈਂਟ ਸਿਵਿਲੀਅਨ ਕਿਲਿੰਗਸ, ਕਿ ਨਹੀਂ ਆਊਟਰੇਜ ਓਵਰ ਕਿਲਿੰਗਸ ਆਫ ਮਾਈਗ੍ਰੈਂਟਸ। ਹੁਣ ਇਹਦੇ ਪਿੱਛੇ ਕੀ ਚੱਲ ਰਿਹਾ? ਜੇ ਹੁਣ ਆਲ ਆਫ ਏ ਸਡਨ ਹੁਣੇ ਹੀ ਸ਼ੁਰੂ ਹੋਈਆਂ ਮਾਈਗ੍ਰੇਸ਼ਨ ਦੀ ਲਾਈਨ ਵੀ ਜਿਹੜੀ ਆ ਉਹ ਰੁਕ, ਇੱਕ ਤਾਂ ਗੱਲ ਸਮਝ ਆ ਸਕਦੀ ਹੈ ਕਿ ਜਾਂ ਤਾਂ ਕਸ਼ਮੀਰੀ ਜੁਝਾਰੂਆਂ ਨੇ, ਲੋਕਲ ਨੇ ਦੇਖਿਆ ਕਿ ਬਈ ਜੇ ਤੁਸੀਂ ਫੋਰਸਫੁਲੀ ਇੱਥੇ ਡੋਮਿਸਾਈਲ ਲਿਆ ਕੇ ਗੈਰ ਕਸ਼ਮੀਰੀਆਂ ਨੂੰ ਵਸਾਉਣਾ ਚਾਹੁੰਦੇ ਹੋ ਤੇ ਜਿਹੜੇ ਇੱਥੇ ਵਸਦੇ ਨੇ ਅਸੀਂ ਉਹਨਾਂ ਨੂੰ ਵੀ ਉਜਾੜ ਦੇਣਾ, ਇਹ ਵੀ ਸਮਝ ਆ। ਪਰ ਦੂਸਰਾ ਇਹ ਹੁੰਦਾ ਹੈ ਵੀ ਕਿੰਨਾ ਕੁ ਏਰੀਆ ਜਿੱਥੇ 1 ਮਿਲੀਅਨ ਫੌਜ ਰੱਖ ਕੇ, ਔਰ ਇਹ ਮੈਂ ਗੱਲ ਨਹੀਂ ਕਹਿ ਰਿਹਾ
ਮਿਸਟਰ ਮਲਕ ਜਿਹੜਾ ਕਸ਼ਮੀਰ ਦਾ ਗਵਰਨਰ ਰਿਹਾ ਲੰਬਾ ਵਕਤ, ਉਹਨੇ ਵੀ ਅੱਜ ਸਵਾਲ ਕੀ ਬੀਜੇਪੀ ਦਾ ਹੈ, ਹੁਣ ਵੀ ਗਵਰਨਰ ਹੈ ਨਾਰਥ ਈਸਟ ਸਟੇਟ ਦਾ। ਉਹਨੇ ਕਿਹਾ ਜਦੋਂ ਮੈਂ ਗਵਰਨਰ ਸੀ 500 ਕਿਲੋਮੀਟਰ ਤੱਕ ਸ੍ਰੀਨਗਰ ਦੇ ਨੇੜੇ ਤੇੜੇ ਕੋਈ ਵਾਰਦਾਤ ਨਹੀਂ ਸੀ ਹੋਈ, ਹੁਣ ਤਾਂ ਸ੍ਰੀਨਗਰ ਦੇ ਹਾਰਟਲੈਂਡ 'ਚ ਹੋ ਰਹੀ ਹੈ। ਹੁਣ ਇਹ ਕੀ ਚੱਲ ਰਿਹਾ ਹੈ ਕਿ ਕਸ਼ਮੀਰੀਆਂ ਦੇ ਉੱਤੇ ਕੋਈ ਫਰਦਰ ਜ਼ੁਲਮ ਕਰਨ ਦੇ ਲਈ, ਕਸ਼ਮੀਰੀ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੇ ਲਈ, ਕਿਉਂਕਿ ਜਿਵੇਂ ਕਸ਼ਮੀਰੀ ਲੀਡਰਾਂ ਨੇ ਉਹ ਇਨਸਾਈਡਰ ਨੇ ਜੇ ਡਿਸਟੈਂਸ ਕੀਤਾ ਹੈ ਵੀ ਇਹ ਕਸ਼ਮੀਰੀਆਂ ਦਾ ਪਾਕਿਸਤਾਨ ਦੇ ਨਾਲ ਤਾਂ ਵੈਸੇ ਹੀ ਜਿਹੜਾ LOC ਦੇ ਉੱਤੇ ਸੀਜ਼ਫਾਇਰ ਹੋਇਆ ਹੈ, ਔਰ ਜਿੰਨਾ ਥਿਕ ਇਹਨਾਂ ਨੇ ਉੱਥੇ ਪੂਰਾ ਆਪਣਾ ਬਣਾਇਆ ਹੋਇਆ, ਇਹਦੇ 'ਚ ਤਾਂ ਕੋਈ ਪੋਸੀਬਿਲਿਟੀ ਨਹੀਂ ਹੈ ਕਿ ਜੀ ਉੱਥੋਂ ਨਾਲੇ ਪਾਕਿਸਤਾਨ ਤਾਂ ਆਪਣੀਆਂ ਫਸਿਆ ਹੋਇਆ, ਫਾਈਨੈਂਸ਼ੀਅਲ ਪ੍ਰੋਬਲਮਸ ਵੀ, IMF ਨਾਲ ਗੱਲਬਾਤ ਵੀ ਅਜੇ ਸਿਰੇ ਨਹੀਂ ਚੜ੍ਹੀ, $1 ਬਿਲੀਅਨ ਉਹ ਮੰਗਦੇ ਨੇ, ਉਹ ਦੇਣ ਨੂੰ ਤਿਆਰ ਨਹੀਂ। ਪਾਕਿਸਤਾਨ 'ਚ ਪੈਟਰੋਲ ਪ੍ਰਾਈਸਿਸ ਦੂਜੇ ਤੀਜੇ ਹਾਈਕ ਤੇ ਨੇ, ਅਫਗਾਨਿਸਤਾਨ ਇਸ਼ੂ ਹੈ। ਸੋ ਅਫਗਾਨਿਸਤਾਨ ਔਰ ਦੂਸਰੇ ਦੇ ਚੱਲਦੇ ਆ ਇਸ ਗੱਲ ਨੂੰ ਬਾਰੇ ਸੋਚਣਾ ਕਿ ਜੀ ਪਾਕਿਸਤਾਨ ਜਿਹੜਾ ਉੱਥੇ ਭੇਜ ਰਿਹਾ ਹੈ, ਇਹਦੀ ਕੋਈ ਬਹੁਤੀ ਪੋਸੀਬਿਲਿਟੀ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਕਿ ਇਹਨਾਂ ਦੀ ਕੋਈ ਇਸ ਕਿਸਮ ਦੀ ਨੀਤੀ ਹੈ, ਜਿਵੇਂ ਇਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਮਾਈਗ੍ਰੇਸ਼ਨ ਕਰਵਾਈ, ਸਿੱਖਾਂ ਨੂੰ ਉੱਥੇ ਕੱਢਣ ਦੇ ਲਈ 35 ਸਿੱਖ ਜਦੋਂ ਕਲਿੰਟਨ ਦਿੱਲੀ ਵਿੱਚ ਸੀ ਉਦੋਂ ਮਾਰੇ, ਕਿਉਂਕਿ ਜੇ ਤੁਸੀਂ ਕਸ਼ਮੀਰੀ ਲੀਡਰਾਂ ਦਾ ਜਿਹੜੇ ਪ੍ਰੋ ਇੰਡੀਆ ਨੇ, ਫਾਰੂਕ ਅਬਦੁੱਲਾ ਜੇ 2 ਦਿਨ ਪਹਿਲਾਂ ਕਹਿ ਕੇ ਹਟਿਆ ਕਿ ਕਸ਼ਮੀਰ ਵਿਲ ਨੈਵਰ ਬੀ ਪਾਰਟ ਆਫ ਪਾਕਿਸਤਾਨ, ਹੁਣ ਉਹ ਜੇ ਕਹਿ ਰਿਹਾ ਕਿ ਇਹ ਕੰਮ ਕਸ਼ਮੀਰੀਆਂ ਦਾ ਨਹੀਂ ਹੈ, ਉਹ ਇਨਸਾਈਡਰ ਨੇ। ਸੋ ਸਮਥਿੰਗ ਵਰਸਟ ਇਜ਼ ਕੁਕਿੰਗ। ਤਾਂ ਹੁੰਦਾ ਨਾ ਵੀ ਕੀ ਹੋ ਰਿਹਾ, ਇੱਕ ਹੋ ਰਿਹਾ ਵੀ ਕੁਝ ਹੋਰ ਵੀ ਬਦਤਰ ਹੋਣ ਜਾ ਰਿਹਾ। ਸੋ ਅਸੀਂ ਤਾਂ ਇਹ ਹੋਪ ਹੀ ਕਰ ਸਕਦੇ ਕਿ ਵੀ ਰੱਬ ਰਹਿਮਤ ਕਰੇ ਉਹੀ ਹਾਲ ਅਫਗਾਨਿਸਤਾਨ ਵਾਂਗ ਹੀ ਕਸ਼ਮੀਰੀਆਂ ਨੂੰ ਵੀ ਬਲਦੀ ਦੇ ਬੂਥੇ 'ਚ ਧੱਕਿਆ ਹੋਇਆ ਹੈ। ਅਸੀਂ ਆਪਣੇ ਲੋਕਾਂ ਨੂੰ ਲੈ ਕੇ ਵੀ ਫਿਕਰਮੰਦ ਹੈ, ਸਿੱਖ ਕਮਿਊਨਿਟੀ ਦੇ ਨਾਲ ਵੀ ਜੋ ਉਸ ਸਾਰੇ ਖਿੱਤੇ ਦਾ ਇੱਕ ਹਿੱਸਾ ਹੈ ਉਹ ਵੀ ਇਵੇਂ ਹੀ ਸੋਚਦੇ ਨੇ, ਔਰ ਜਿਨ੍ਹਾਂ ਨਾਲ ਸਾਡਾ ਥੋੜਾ ਬਹੁਤ ਸੰਪਰਕ ਵੀ ਹੋਇਆ, ਉਹਨਾਂ ਨੇ ਕਿਹਾ ਜੀ ਕਿਸੇ ਨੂੰ ਕੋਈ ਪਤਾ ਨਹੀਂ ਹੈ ਵੀ ਇਹ ਕਾਰਾ ਕੌਣ ਕਰ ਰਿਹਾ। ਔਰ ਅਸੀਂ ਕਲੋਜ਼ਿੰਗ 'ਚ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਥਿੱਤੀ ਵਾਰੀ ਜਿਹੜਾ ਹੈ ਉਹ ਅਸੀਂ ਥਿੱਤਾਂ ਦੇ ਉੱਤੇ ਗੱਲ ਕੀਤੀ। ਅੱਜ ਜਿਹੜੇ ਦਿਨ ਨੇ ਵਾਰ ਉਹਨਾਂ ਦਾ ਅਖੀਰਲਾ ਸਲੋਕ ਹੈ, ਔਰ ਇਹਦੇ ਨਾਲ ਇਹ ਗੌੜੀ ਥਿੱਤੀ ਵਾਰੀ ਦਾ ਜਿਹੜੀ ਵਿਚਾਰ ਹੈ ਉਹ ਓਵਰ ਹੈ। ਔਰ ਅੱਜ 8ਵਾਂ ਜਿਹੜਾ ਸ਼ਲੋਕ, ਕਿਉਂਕਿ ਵਾਰ 7 ਦਾ ਜ਼ਿਕਰ ਹੋ ਗਿਆ, ਤੇ ਕਬੀਰ ਸਾਹਿਬ ਫਰਮਾਉਂਦੇ ਨੇ, ਜਬ ਲਗ ਘਟ ਮੈਂ ਦੂਜੀ ਆਨ, ਤੌਲੋ ਮਹਿਲ ਨਾ ਲਾਭੈ ਜਾਨ, ਰਮਤ ਰਾਮ ਸਿਉ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਕਿ ਮਨ ਜ਼ਿਹਨ ਤੁਹਾਡਾ ਅੰਦਰ, ਜਬ ਲਗ ਘਟ ਮੈਂ ਦੂਜੀ ਆਨ, ਜਦੋਂ ਤੱਕ ਤੁਹਾਡੇ ਮਨ ਦੇ ਅੰਦਰ ਕਿਸੇ ਹੋਰ ਤੋਂ ਤਵੱਕੋ ਹੈ, ਕਿਸੇ ਹੋਰ ਦੀ ਆਸ ਹੈ, ਕਿਸੇ ਹੋਰ ਤੇ ਕਿ ਮੇਰਾ ਪਿਓ ਮਾਂ ਭਰਾ, ਮੇਰਾ ਅਮੀਰ ਦੋਸਤ, ਮੇਰਾ ਅਮੀਰ ਰਿਸ਼ਤੇਦਾਰ ਇਹ ਮੇਰਾ ਸਹਾਈ ਹੋਏਗਾ, ਜੋ ਵੀ ਦੁਨੀਆ 'ਚ ਹੁੰਦਾ। ਤੁਸੀਂ ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਚੀਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਾਤੀ ਵਾਓ। ਕਿ ਜਦੋਂ ਤੱਕ ਦੂਸਰੇ ਆਸਰੇ ਅਸੀਂ ਤੱਕਦੇ ਹਾਂ ਉਦੋਂ ਤੱਕ ਡਿੱਗਾਂਗੇ, ਜਦੋਂ ਰੱਬ ਦਾ ਆਸਰਾ ਤੱਕਾਂਗੇ ਫਿਰ ਤੱਤੀ ਵਾਹ ਨਹੀਂ ਲੱਗਦੀ। ਕਬੀਰ ਸਾਹਿਬ ਕਹਿੰਦੇ ਨੇ, ਜਬ ਲਗ ਘਟ ਮੈਂ ਦੂਜੀ ਆਨ, ਜਦੋਂ ਤੱਕ ਸਾਡੇ ਦਿਲ 'ਚ ਕਿਸੇ ਦੂਸਰੇ ਦੀ ਆਸ ਹੈ, ਦੂਸਰੇ ਤੋਂ ਤਵੱਕੋ ਹੈ, ਤਬ ਲੋ ਮਹਿਲ ਨਾ ਲਾਭੈ ਜਾਨ। ਫਿਰ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਫਿਰ ਰੱਬ ਦੇ ਦਰ ਦਾ ਦਰਵਾਜ਼ਾ ਤੁਹਾਡੇ ਲਈ ਨਹੀਂ ਖੁੱਲੇਗਾ, ਕਿਉਂਕਿ ਰੱਬ ਦਾ ਦਰ ਉਦੋਂ ਹੀ ਤੁਹਾਡੇ ਲਈ ਖੁੱਲੇਗਾ ਜਦੋਂ ਤੁਸੀਂ ਬਾਕੀ ਸਾਰੇ ਪਾਸਿਓਂ ਆਪਣਾ ਆਪਾ ਤੋੜ ਕੇ ਸਿਰਫ ਤੇ ਸਿਰਫ ਆਪਣੇ ਰੱਬ ਤੇ ਟੇਕ ਰੱਖੋਗੇ। ਰਮਤ ਰਾਮ ਸਿਉ ਲਾਗੋ ਰੰਗ, ਇਹ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਰਮਤ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ, ਕਿ ਜਦੋਂ ਜਿਹੜਾ ਹਰ ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਰੱਬ ਹੈ ਉਹਦੇ ਨਾਲ ਤੁਹਾਡੀ ਪ੍ਰੀਤ ਜੁੜੇਗੀ, ਤੁਹਾਡਾ ਪਿਆਰ ਜੁੜੇਗਾ, ਤੁਹਾਡਾ ਇਸ਼ਕ ਹੋਏਗਾ। ਰੰਗ ਲੱਗਣਾ ਹੁੰਦਾ ਹੈ ਇਸ਼ਕ ਹੋਣਾ, ਉਸ ਦੇ ਨਾਲ ਪਿਆਰ ਹੋਣਾ, ਪ੍ਰੀਤ ਹੋਣਾ। ਰਮਤ ਰਾਮ ਸਿਓ ਲਾਗੋ ਰੰਗ, ਜਦੋਂ ਉਸ ਰਮੇ ਹੋਏ ਰੱਬ ਦੇ ਨਾਲ ਜਿਹੜਾ ਜ਼ਰਰੇ ਜ਼ਰਰੇ ਦੇ ਵਿੱਚ, ਕਣ ਕਣ ਦੇ ਵਿੱਚ ਮੌਜੂਦ ਹੈ, ਤੁਹਾਡੀ ਮੁਹੱਬਤ ਹੋਏਗੀ। ਕਹਿ ਕਬੀਰ ਤਬ ਨਿਰਮਲ ਅੰਗ, ਕਿ ਉਦੋਂ ਤੁਹਾਡਾ ਅੰਗ, ਤੁਹਾਡਾ ਸਾਰਾ ਵਜੂਦ, ਤੁਹਾਡਾ ਮਨ, ਤੁਹਾਡਾ ਤਨ ਨਿਰਮਲ ਐਨ ਪਾਕ ਹੋ ਜਾਏਗਾ। ਤੁਸੀਂ ਪਾਕੀਜ਼ਗੀ 'ਚ ਆ ਜਾਓਗੇ, ਕਿਉਂਕਿ ਤੁਹਾਡੇ ਅੰਦਰ ਤੇ ਬਾਹਰ ਰੱਬ ਹੀ ਜਲਵਾਗਰ ਹੋਏਗਾ। ਉਹੀ ਤੁਹਾਨੂੰ ਜ਼ਾਹਰਾ ਜ਼ਹੂਰ
ਹਾਜ਼ਰਾ ਹਜ਼ੂਰ ਉਸਦੀ ਕਾਇਨਾਤ, ਇਹ ਦੁਨੀਆ, ਇਨਸਾਨੀਅਤ, ਇਸ ਸਭ ਚੋਂ ਤੁਹਾਨੂੰ ਰੱਬ ਦਾ ਜ਼ਹੂਰ ਨਜ਼ਰ ਆਏਗਾ। ਔਰ ਇਹੀ ਉਹ ਹਾਲਤ ਹੈ ਕਿ ਜਤ ਦੇਖਾਂ ਤੱਤੂ ਤਤ ਤੂੰ, ਕਿ ਜਿੱਥੇ ਤੁਸੀਂ ਦੇਖਦੇ ਹੋ ਉੱਥੇ ਤੁਹਾਨੂੰ ਸਿਰਫ ਤੇ ਸਿਰਫ ਰੱਬ ਨਜ਼ਰ ਆਉਂਦਾ ਹੈ, ਕੋਈ ਹੋਰ ਨਜ਼ਰ ਨਹੀਂ ਆਉਂਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।